ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਸਭ ਤੋਂ ਪਹਿਲਾਂ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ। ਤਾਂ ਮਿੰਟੂ ਜੀ ਸਭ ਤੋਂ ਪਹਿਲਾਂ ਪਾਇਓ ਚਾਨਣਾ, ਜਿਹੜੇ ਆਪਣੇ ਸੀ ਉਹ ਬੇਗਾਨੇ ਹੋ ਗਏ ਤੇ ਬੇਗਾਨੇ ਕਾਦੇ ਹੋਏ, ਹੁਣ ਚਿੜ ਮਚ ਗਈ ਹੈ। ਤੇ ਅੱਜ ਕਹਿੰਦੇ ਰਜਿੰਦਰ ਗੁਪਤਾ ਹੁਣਾਂ ਦੇ ਟਰਾਈਡੈਂਟ ਫੈਕਟਰੀ ਦੇ ਵਿੱਚ ਟੀਮ ਗਈ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਾਲਿਆਂ ਦੀ ਟੀਮ ਕਿਉਂ ਗਈ ਹੈ ਇਹ ਤਾਂ ਦੱਸਦੇ ਨੇ ਵੀ ਭਾਈ ਆਲੇ ਦੁਆਲੇ ਦੇ ਲੋਕ ਬੜੇ ਲੰਬੇ ਸਮੇਂ ਤੋਂ ਕੰਪਲੇਂਟ ਕਰ ਰਹੇ ਸੀ ਵੀ ਭਾਈ ਪਾਣੀ ਤੇ ਹਵਾ ਸਾਰਾ ਕੁਝ ਨੁਕਸਾਨਿਆ ਜਾ ਰਿਹਾ ਹੈ। ਪਰ ਜਿਹੜਾ ਜਾਣ ਦਾ ਸਮਾਂ ਹੈ ਟੀਮ ਦਾ, ਉਹ ਬੜੀਆਂ ਗੱਲਾਂ ਖੜੀਆਂ ਕਰਦਾ ਵੀ ਭਾਈ ਕੇਂਦਰ ਤੇ ਤਾਂ ਤੁਸੀਂ ਇਲਜ਼ਾਮ ਲਾਉਂਦੇ ਹੋ ਵੀ ਭਾਈ ਉਹ ਤੁਹਾਡੇ ਖਿਲਾਫ ਏਜੰਸੀਆਂ ਦੀ ਦੁਰਵਰਤੋਂ ਕਰਦਾ ਹੈ ਤੇ ਆਪਣੇ ਹੱਕ 'ਚ ਬੰਦਿਆਂ ਨੂੰ ਭਗਤਾਉਂਦਾ ਹੈ। ਫਿਰ ਇਹਨੂੰ ਕਿਵੇਂ ਦੇਖੀਏ? ਹਾਂ, ਤੁਸੀਂ ਕਿਹਾ ਕਿ ਬੇਗਾਨਾ ਦਿਲਾ ਛੱਡ ਦੇ, ਬੇਗਾਨਿਆਂ ਨੂੰ ਰੋਣਾ। ਬੇਗਾਨੇ ਤਾਂ ਬੇਗਾਨੇ ਹੁੰਦੇ ਨੇ। ਇੱਕ ਤੇ ਇਹ ਹੁੰਦਾ ਹੈ ਕਿ ਧਰਵਾਸਾ ਕਰ ਲਓ ਕਿ ਜਿਹੜਾ ਬੇਗਾਨਾ ਹੋ ਗਿਆ ਬਈ ਚਲੋ ਹੈ ਹੀ ਬੇਗਾਨਾ ਸੀ। ਪਰ ਇੱਥੇ ਇਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਤਾਂ ਬੇਗਾਨੇ ਤੋਂ ਆਪਣਾ ਬਣਾਇਆ ਸੀ, ਇਹ ਫਿਰ ਆਪਣਾ ਹੋ ਕੇ ਬੇਗਾਨਾ ਹੋ ਗਿਆ। ਦੁੱਖ ਇਹੋ ਮਾਰਦਾ ਹੈ। ਗੱਲ ਦਿਲ ਤੇ ਲੱਗੀ ਹੈ ਤੇ ਦੁੱਖ ਇਹੋ ਮਾਰਦਾ। ਹੁਣ ਦੇਖੋ, ਗੁਪਤਿਆਂ ਪਿੱਛੇ ਤੇ ਤੁਹਾਨੂੰ ਸ਼ਾਇਦ ਪਤਾ ਹੋਏਗਾ, ਕੈਪਟਨ ਅਮਰਿੰਦਰ ਸਿੰਘ ਨੇ 2002 ਤੋਂ 7 ਵਾਲੀ ਸਰਕਾਰ ਦੇ ਦੌਰਾਨ ਕਿਸਾਨਾਂ ਦੇ ਨਾਲ ਲੋਹਾ ਲੈ ਲਿਆ ਸੀਗਾ। ਇਹ ਜਿਹੜੇ ਉਗਰਾਹਾਂ ਗਰੁੱਪ ਵਾਲੇ ਨੇ, ਇਹਨਾਂ ਦੇ ਪੁਰਾਣੇ ਲੀਡਰਾਂ ਨੂੰ ਸਾਰੀਆਂ ਗੱਲਾਂ ਦਾ ਪਤਾ। ਇਹਨਾਂ ਦਾ ਬਹੁਤ ਵੱਡਾ ਮੋਰਚਾ ਲੱਗਾ ਸੀ ਉੱਥੇ। ਕਿ ਸਾਨੂੰ ਤੇ ਸਾਰੀਆਂ ਕਥਾ ਕਹਾਣੀਆਂ ਯਾਦ ਨੇ ਗੁਰਪ੍ਰੀਤ, ਕਿ ਰਜਿੰਦਰ ਗੁਪਤਾ ਫਿਰ ਇੰਨਾ ਪਾਵਰਫੁਲ ਹੋ ਗਿਆ ਕਿ ਇਸ ਨੂੰ ਪੰਜਾਬ ਦਾ ਅਡਾਨੀ ਕਿਹਾ ਜਾਣ ਲੱਗ ਪਿਆ। ਕੈਪਟਨ ਦੇ ਨਾਲ ਤਾਂ ਸੀ ਅਕਾਲੀਆਂ ਦੇ ਰਾਜ ਦੇ ਵਿੱਚ, ਤੇ ਰਜਿੰਦਰ ਗੁਪਤਾ ਗੁਪਤ ਨਾ ਰਹਿ ਕੇ ਸ਼ਰੇਆਮ ਇੱਕ ਉੱਚ ਕੋਟੀ ਦਾ ਸਰਮਾਏਦਾਰ ਤੇ ਤਾਕਤਵਰ ਸਿਆਸਤਦਾਨ ਹੋ ਨਿਬੜਿਆ। ਪੰਜਾਬ ਕ੍ਰਿਕਟ ਐਸੋਸੀਏਸ਼ਨ ਚਲਾਈ ਹੀ ਰਜਿੰਦਰ ਗੁਪਤਾ ਨੇ ਆ, ਔਰ ਰਜਿੰਦਰ ਗੁਪਤਾ ਨੇ ਨੋ ਡਾਊਟ ਪੀਸੀਏ ਨੂੰ ਮੁਕਾਮ ਬਖਸ਼ਿਆ ਹੈ। ਬਹੁਤ ਮਤਲਬ ਕਿ ਤਗੜਾ ਕੰਮ ਕੀਤਾ ਹੈ। ਤੇ ਮੀਤ ਹੇਅਰ ਨੂੰ ਵੀ ਜੇ ਪੀਸੀਏ ਦੇ ਵਿੱਚ ਜਗ੍ਹਾ ਮਿਲੀ ਹੈ, ਇਹਦੇ ਵਿੱਚ ਵੀ ਬਹੁਤ ਜ਼ਬਰਦਸਤ ਰੋਲ ਸੀ ਇਹਨਾਂ ਦਾ ਗੁਪਤਿਆਂ ਦਾ। ਤਾਂ ਫਿਲਹਾਲ ਅੱਛਾ, ਇਹ ਕਹਿ ਰਹੇ ਨੇ ਲੰਮੇ ਸਮੇਂ ਤੋਂ, ਤੇ ਯਾਨੀ ਮੈਂ ਤੇ ਤੁਹਾਨੂੰ ਕੈਪਟਨ ਸਰਕਾਰ 1 ਉਦੋਂ ਤੋਂ ਲੈ ਕੇ ਦੱਸ ਦਿੱਤਾ ਹੈ। ਤੇ ਇਹਦਾ ਮਤਲਬ ਇਹ ਆ ਕਿ ਇਹ ਅੰਨੇ ਹੋਏ ਸੀ। ਇਹਨਾਂ ਨੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਜੇ ਲੰਮੇ ਸਮੇਂ ਤੋਂ ਲੋਕ ਉਹਦੇ ਖਿਲਾਫ ਸ਼ਿਕਾਇਤਾਂ ਕਰਿਆ ਕਰਦੇ ਸਨ। ਇਹ ਧੌਲਾ ਪਿੰਡ ਆ ਜਿਹੜਾ, ਇਹ ਦੇਖੋ ਜਿਹੜਾ ਟਰਾਈਡੈਂਟ ਗਰੁੱਪ ਆ ਨਾ, ਟਰਾਈਡੈਂਟ ਗਰੁੱਪ ਦੀਆਂ ਕਈ ਫੈਕਟਰੀਆਂ ਇਹ ਤੌਲੀਏ ਜਿੱਦਾਂ ਮਤਲਬ ਕਿ ਇਸ ਤਰ੍ਹਾਂ ਦਾ ਸਮਾਨ ਵੀ ਬਣਾਉਂਦੇ ਨੇ। ਠੀਕ ਹੈ ਜੀ, ਬੈੱਡ ਸ਼ੀਟਾਂ ਵਗੈਰਾ ਬ੍ਰਾਂਡ ਹੈ ਟਰਾਈਡੈਂਟ। ਇਸ ਤੋਂ ਇਲਾਵਾ ਕੈਮੀਕਲ ਫੈਕਟਰੀ ਵੀ ਹੈ ਇਹਨਾਂ ਦੀ, ਹੋਰ ਵੀ ਕਾਰੋਬਾਰ ਹੈ। ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਮੈਂ। ਅੱਛਾ, ਇਹ ਜਿਹੜਾ ਧੌਲਾ ਪਿੰਡ ਆ, ਇਹ ਹੰਡਿਆਏ ਤੋਂ ਜੇ ਚੰਡੀਗੜ੍ਹ ਵਾਲੇ ਪਾਸਿਓਂ ਆਈਏ ਤੇ ਖੱਬੇ ਪਾਸੇ ਜਾਂਦੀ ਆ ਸੜਕ ਮਾਨਸੇ ਵਾਲੀ, ਉਹਦੇ ਉੱਤੇ ਆ। ਕੁਝ ਕੁ ਕਿਲੋਮੀਟਰ ਦੂਰ ਆ ਹੰਡਿਆਏ ਤੋਂ। ਤੇ ਜੇ ਇਧਰੋਂ ਬਠਿੰਡੇ ਵੱਲੋਂ ਜਾਓਗੇ ਤਾਂ ਸੱਜੇ ਪਾਸੇ ਆ, ਕੁਝ ਕੁ ਕਿਲੋਮੀਟਰ ਦੂਰ। ਧੌਲੇ ਪਿੰਡ ਦੇ ਛੱਡੋ, ਲਾਗੇ ਬੰਨੇ ਦੇ ਲੋਕਾਂ ਨੇ ਕਈ ਵਾਰ ਬਈ ਪ੍ਰਦਰਸ਼ਨ ਕੀਤੇ ਆ। ਤੇ ਇਹਦਾ ਮਤਲਬ ਬਿਲਕੁਲ ਤੁਸੀਂ ਸਹੀ ਪਕੜਿਆ, ਬਿਲਕੁਲ ਸਹੀ ਗੱਲ ਤੇ ਉਂਗਲ ਧਰੀ ਆ ਕਿ ਅੱਜ ਤੇ ਤੁਹਾਨੂੰ ਬਈ ਰਜਿੰਦਰ ਗੁਪਤਾ ਦਿਖ ਗਿਆ ਕਿ ਉਹ ਪ੍ਰਦੂਸ਼ਣ ਕਰਦਾ ਹੈ, ਫਲਾਂਗ ਕਰਦਾ ਹੈ, ਟਮਖਾਂ ਕਰਦਾ ਹੈ, ਕਿ ਬਈ ਪਹਿਲਾਂ ਕਿਉਂ ਨਹੀਂ? ਪਹਿਲਾਂ ਕਿਉਂ ਨਹੀਂ? ਵੱਡਾ ਸਵਾਲ ਇਹੀ ਪੈਦਾ ਹੁੰਦਾ ਹੈ ਨਾ ਗੁਰਪ੍ਰੀਤ, ਪਹਿਲਾਂ ਕਿਉਂ ਨਹੀਂ? ਤਾਂ ਕਹਿਣ ਦਾ ਮਤਲਬ ਇਹੋ ਆ ਗੁਰਪ੍ਰੀਤ ਕਿ ਦਰਅਸਲ ਜਿਹੜੀ ਇਹ ਕਹਾਣੀ ਹੈ, ਕਹਾਣੀ ਦਾ ਸਾਰਾਂਸ਼ ਹੈ ਬਦਲਾਖੋਰੀ। ਕਿ ਮੈਂ ਕੀ ਕਹਿਣਾ ਹੁੰਦਾ ਕਿ ਇਹਨਾਂ ਦੇ ਨਾਲ
ਜੋ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਆ, ਉਹਨੂੰ ਜੇ ਆਪਾਂ ਇੱਕ ਵਿਸ਼ੇਸ਼ ਕਥਨ ਦੇਣਾ ਹੋਵੇ ਤਾਂ ਉਹ ਇਉਂ ਆ ਕਿ ਮੋਦੀ ਸਰਕਾਰ ਤੇ ਜਿਹੜੀ ਮਾਨ ਸਰਕਾਰ ਹੈ, ਜਾਂ ਜੀ, ਕਹਿ ਲਓ ਕਿ ਭਾਜਪਾ ਤੇ ਕੇਜਰੀਵਾਲ ਦਾ ਜਿਹੜਾ ਮਾਡਲ ਹੈ, ਉਹ ਇੱਕੋ ਜਿਹਾ ਲਗਭਗ। ਇਹਨਾਂ ਨੂੰ ਜੀ, ਇੱਕ ਕੋਣ ਤੇ ਜਾ ਕੇ ਆਪਾਂ ਜੁੜਿਆ ਹੋਇਆ ਦੇਖ ਸਕਦੇ ਆ। ਜਿਸ ਤਰ੍ਹਾਂ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਕੀ ਆ ਕਿ ਮਸਲਾ ਜਿਹੜਾ ਉਹ ਇਹ ਆ ਕਿ ਜਿੱਦਾਂ ਮੋਦੀ ਹੋਰੀ ਕਹਿੰਦੇ ਕਿ ਜਾਂ ਤੇ ਮੈਨੇਜ ਹੋ ਜਾਓ ਜਾਂ ਡੈਮੇਜ ਹੋ ਜਾਓ, ਜੀ, ਤੁਹਾਡੇ ਸਾਹਮਣੇ ਆ। ਤਾਂ ਗੱਲ ਇਹ ਆ ਕਿ ਜਿੰਨਾ ਚਿਰ ਰਜਿੰਦਰ ਗੁਪਤਾ ਇਹਨਾਂ ਦਾ ਸੀ ਤੇ ਸਭ ਕੁਝ ਠੀਕ ਸੀ, ਜੇ ਉਹ ਮੰਨ ਲਓ ਇਹਨਾਂ ਦੇ ਨਾਲ ਮੈਨੇਜ ਹੋ ਕੇ ਚੱਲਦਾ ਤੇ ਫਿਰ ਉਹ ਜੋ ਮਰਜ਼ੀ ਕਰੀ ਜਾਂਦਾ। ਬਿਲਕੁਲ, ਫਿਰ ਲੋਕ ਵੀ ਸ਼ਿਕਾਇਤਾਂ ਕਰੀ ਜਾਂਦੇ, ਤਾਂ ਕੀ ਫਰਕ ਪੈਂਦਾ ਸੀ, ਕਿਉਂਕਿ ਝਾੜੂ ਫੜ ਕੇ ਚੱਲ ਰਿਹਾ ਸੀ। ਹੁਣ ਉਹ ਪਾਸੇ ਆ ਤੇ ਜੀ, ਗਦਾਰ ਵੀ ਹੈ, ਤੇ ਉਹਦੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਜਾਗ ਪਿਆ। ਮੈਂ ਤਾਂ ਕਿ ਟਾਹਲੀ ਥੱਲੇ ਸੁੱਤੇ ਸਨ। ਜੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੀ ਦੂਜੀਆਂ ਫੈਕਟਰੀਆਂ ਦੀ ਜਾਂਚ ਕਰੇਗਾ? ਇਸ ਹੂੰ, ਸਰਕਾਰ ਦੇ ਵਿੱਚ ਜੀਰਾ ਮੋਰਚਾ ਲੱਗਾ ਸੀ, ਤੁਹਾਨੂੰ ਯਾਦ ਹੋਣਾ, ਤੇ ਇਸ ਸਰਕਾਰ ਨੇ ਸਮੇਤ ਸੀਚੇਵਾਲ ਇਹ ਤੇ ਕਲੀਨ ਚਿਟ ਦਿੰਦੇ ਸਨ, ਤੁਹਾਨੂੰ ਯਾਦ ਹੋਣਾ। ਜੀ, ਜੀ, ਉਹ ਫੈਕਟਰੀ ਸੀਗੀ ਮਲਹੋਤਰਾ ਦੀ, ਸ਼ਰਾਬ ਕਾਰੋਬਾਰੀ ਦੀ, ਤੇ ਮਲਹੋਤਰਾ ਦਾ ਮੁੰਡਾ ਲੀਕਰ ਕੇਸ ਦੇ ਵਿੱਚ ਵੀ ਸ਼ਾਮਲ ਸੀ। ਤੁਹਾਨੂੰ ਪਤਾ ਇਹਨਾਂ ਤੇ ਈਡੀ ਦੀਆਂ ਰੇਡਾਂ ਵੀ ਪਈਆਂ। ਬਿਲਕੁਲ, ਇਹਨਾਂ ਨੇ ਜੀਰਾ ਫੈਕਟਰੀ ਦੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਸਟੈਂਡ ਲਿਆ ਸੀਗਾ, ਭੁੱਲਿਓ ਮਤ। ਤੇ ਬਾਅਦ ਦੇ ਵਿੱਚ ਫਿਰ ਰਿਪੋਰਟਾਂ ਉੱਤੋਂ ਕੀ ਆਈਆਂ ਐਨਜੀਟੀ ਦੀਆਂ, ਉਹ ਸਭ ਨੇ ਵੇਖੀਆਂ। ਫੈਕਟਰੀ ਬੰਦ ਕਰਨੀ ਪਈ। ਮਤਲਬ ਕਿ ਜਾਂ ਤਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਉਹਦੇ ਚ ਤਾਂ ਆਪ ਦਿੱਲੀ ਵਾਲੇ ਬੈਠੇ ਆ। ਸਰ ਇਹਨਾਂ ਨੇ ਮੱਕੜ ਜਾਲ ਬੁਣਿਆ, ਮੱਕੜੀ ਦਾ ਜਾਲ ਦੇਖਿਆ ਨਾ ਸਰ, ਜੀ, ਇਹਨਾਂ ਨੇ ਮੱਕੜ ਜਾਲ ਬੁਣਿਆ ਕਾਰੋਬਾਰੀਆਂ ਦੇ ਉੱਤੇ ਲਿਆ ਕੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਅੱਜ ਤੁਸੀਂ ਇੱਕ ਖਬਰ ਵੇਖੀ ਹੋਣੀ ਹੈ ਕਿ ਜਿਹੜਾ ਮਾਰਕਫੈਡ ਦਾ ਉਹ ਪੰਜੀਰੀ ਵਾਲਾ ਕੰਮ ਸੀ, ਉਹਦੇ ਵਿੱਚ ਕੁਝ ਅਫਸਰ ਵੇਰ ਗਏ ਨੇ ਤੇ ਦੁਬਾਰਾ ਜੀ, ਟੈਂਡਰ ਵੀ ਹੋਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ। ਤਾਂ ਇਹਨਾਂ ਨੂੰ ਡਰ ਇਸੇ ਗੱਲ ਦਾ ਸੀਗਾ ਨਾ ਕਿ ਐਂਡ ਵਾਲੇ ਸਾਲ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੇ ਅਫਸਰ ਜਿਹੜੇ ਆ ਉਹ ਸਾਨੂੰ ਜਵਾਬ ਦੇਣ ਲੱਗ ਜਾਣ ਕਿ ਅਸੀਂ ਗਲਤ ਕੰਮ ਨਹੀਂ ਕਰਾਂਗੇ। ਪਰ ਇਹਨਾਂ ਨੇ ਕੀ ਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚ ਲਿਆ ਕੇ ਆਪਣੇ ਬੰਦੇ ਵਾੜ ਦਿੱਤੇ। ਤਾਂ ਹੀ ਸਾਡੇ ਵਰਗੇ ਉਦੋਂ ਪਿੱਟਦੇ ਸਨ। ਅਸੀਂ ਕਹਿੰਦੇ ਆ ਕਿ ਜੇ ਈਡੀ ਧੱਕਾ ਕਰਦੀ ਹੈ ਕਿਸੇ ਝਾੜੂ ਵਾਲੇ ਦੇ ਖਿਲਾਫ, ਜੇ ਉਹ ਗਲਤ ਹੈ ਤਾਂ ਤੁਸੀਂ ਹੁਣ ਕਿਉਂ ਜਾਗੇ ਹੋ? ਕਾਰਵਾਈ ਸਹੀ ਹੋ ਜੀ, ਸਕਦੀ ਆ। ਤੁਸੀਂ ਇੱਕ ਚੀਜ਼ ਹੋਰ ਦੇਖੋ, ਮੈਂ ਤੁਹਾਨੂੰ ਇੱਕ ਹੋਰ ਇਸ ਮਾਡਲ ਦਾ ਇੱਕ ਰੰਗ ਦਿਖਾਉਣਾ ਕਿ ਮਾਨ ਸਰਕਾਰ ਨੂੰ ਜੇ ਤੁਸੀਂ ਵੇਖੋਗੇ ਤੇ ਵੈਸੇ ਤੇ ਕਈ ਵਾਰ ਝਾੜਾਂ ਫਟਕਾਰਾਂ ਪਈਆਂ ਨੇ, ਪਰ ਬੀਤੇ ਦਿਨ ਹੀ ਕਿਉਂ ਹੋਇਆ ਕਿ ਖੁਦ ਮੁੱਖ ਮੰਤਰੀ ਨੂੰ ਮਾਨਸਾ ਕੋਰਟ ਦੇ ਵਿੱਚੋਂ ਬਹੁਤ ਝਾੜਾਂ ਫਟਕਾਰਾਂ ਪਈਆਂ ਤੇ ਜੀ, ਜੱਜ ਸਾਹਿਬ ਨੇ ਇੱਥੋਂ ਤੱਕ ਵਾਰਨ ਕਰ ਦਿੱਤਾ, ਜਾਂ ਕਹਿ ਲਓ ਕਿ ਚੇਤਾਵਨੀ ਦਿੱਤੀ ਕਿ ਜੇ ਅਗਲੀ ਪੇਸ਼ੀ ਤੇ ਉਹ ਫਿਜ਼ੀਕਲੀ ਹਾਜ਼ਰ ਨਹੀਂ ਹੁੰਦੇ ਤੇ ਉਹਨਾਂ ਦੀ ਜ਼ਮਾਨਤ ਸੁੱਟ ਦਿੱਤੀ ਜਾਏਗੀ, ਭਾਵ ਜ਼ਮਾਨਤ ਕੈਂਸਲ ਕਰ ਦਿੱਤੀ ਜਾਏਗੀ। ਪਰ ਗੁਰਪ੍ਰੀਤ ਜੀ ਤੁਸੀਂ ਵੇਖੋ ਕਿ ਉਸ ਜੱਜ ਦਾ ਤਬਾਦਲਾ ਹੋ ਜਾਂਦਾ ਹੈ। ਜੀ, ਹੁਣ ਤਬਾਦਲਾ ਭਾਵੇਂ ਰੂਟੀਨ ਦਾ ਹੋਵੇ, ਤਬਾਦਲਾ ਬੇਸ਼ੱਕ ਰੂਟੀਨ ਦਾ ਹੋਵੇ, ਪਰ ਕੱਲ ਨੂੰ ਤਰੀਕ ਸੀ, ਅੱਜ ਉਸ ਜੱਜ ਦਾ ਤਬਾਦਲਾ। ਇਹਨੂੰ ਕਿਸ ਤਰ੍ਹਾਂ ਲਓਗੇ? ਮੈਸੇਜ ਕਿਸ ਤਰ੍ਹਾਂ ਦਾ ਹੈ? ਇਹ ਮੈਸੇਜ ਬਿਲਕੁਲ, ਕਿਸ ਪ੍ਰਕਾਰ ਦਾ ਹੈ ਕਿ ਤੁਸੀਂ ਪਰਸੋਂ ਉਹਦਾ ਤਬਾਦਲਾ ਕਰ ਸਕਦੇ ਸੀ ਜੱਜ ਦਾ, ਇੱਕ ਦਿਨ ਨਾਲ ਤੇ ਕੋਈ ਨੇਰੀ ਨਹੀਂ ਸੀ ਆ ਚੱਲੀ, ਪਰ ਜੀ, ਕੁਝ ਘੰਟੇ ਪਹਿਲਾਂ ਤਬਾਦਲਾ ਕਰ ਦੇਣਾ। ਇਹ ਸਾਫ਼ ਹੈ ਨਾ ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਮਾਡਲ ਦੇ ਵਿੱਚ ਇਹੀ ਕੁਝ ਚੱਲਦਾ ਹੈ। ਤੇ ਇਸ ਮਾਡਲ ਦਾ ਜਿਹੜਾ ਇੰਟਰਵੈਲ ਤੋਂ ਗਾਂ ਤੁਸੀਂ ਵੇਖਣਾ ਹੈ ਐਕਸ਼ਨ ਵਾਲਾ ਜਿਹੜਾ ਪੱਖ, ਉਹ ਤੇ ਇਹ ਹੈ ਕਿ ਜੇ ਰਿਪੀਟ ਹੋ ਗਿਆ ਫਿਰ ਤੁਸੀਂ ਵੇਖਿਓ ਕੀ ਬਣਦਾ ਹੈ। ਇਹ ਤਾਂ ਹਲੇ ਇੰਟਰਵੈਲ ਤੋਂ ਪਹਿਲਾਂ ਵਾਲੀ ਫਿਲਮ ਹੈ, ਇਹਦੇ 'ਚ ਹਲੇ ਐਕਸ਼ਨ ਜਿਹੜਾ ਹੈ ਉਹ ਥੋੜਾ ਹੈ। ਤੁਸੀਂ ਦੇਖਣਾ ਕਿ ਅਗਾਂਹ ਐਕਸ਼ਨ ਕਿਸ ਤਰ੍ਹਾਂ ਦਾ ਹੁੰਦਾ। ਸੋ ਇਹ ਹੈ ਕੇਜਰੀਵਾਲ ਮਾਡਲ ਜਿਹੜਾ ਪੰਜਾਬ ਦੇ ਵਿੱਚ ਦਿਖਾਈ ਦਿੱਤਾ ਹੈ ਕਿ ਜੇ ਇਹਨਾਂ ਦੇ ਨਾਲ ਮੈਨੇਜ ਹੋ ਕੇ ਚੱਲਦੇ ਆ, ਇਹਨਾਂ ਨਾਲ ਸੌਦੇ ਮਾਰ ਕੇ ਰਾਜ ਸਭਾ 'ਚ ਜਾਂਦੇ ਆ ਤਾਂ ਠੀਕ ਆ। ਜਦੋਂ ਅਗਲੇ ਡਰਾ ਲੈਣ ਜਾਂ ਕੁਝ ਹੋਰ ਵਿਖਾ ਦੇਣ ਤੇ ਉਹ ਉਹਦੇ 'ਚ ਚਲੇ ਜਾਣ ਤੇ ਇਹ ਫਿਰ ਇਸ ਤਰ੍ਹਾਂ ਕਾਰਵਾਈਆਂ ਕਰਦੇ। ਯਾਨੀ ਕਿਸੇ ਵੀ ਪ੍ਰਕਾਰ ਤੋਂ, ਕਿਸੇ ਵੀ ਪੱਖ ਤੋਂ ਆਪਾਂ ਕਹਿ ਨਹੀਂ ਸਕਦੇ ਕਿ ਇਹਨਾਂ ਦੀ ਰਾਜਨੀਤੀ ਜਿਹੜੀ ਆ ਉਹ ਵਿਲੱਖਣ ਹੈ, ਜੁਦਾ ਹੈ ਇਹਨਾਂ ਦੇ ਨਾਲ। ਜੀ। ਇਹ ਤਾਂ ਹੁਣ ਲੋਕਾਂ ਦੇ ਹੱਥ ਹੈ ਵੀ ਭਾਈ ਉਹਨਾਂ ਨੇ ਇਸ ਨੂੰ ਇੰਟਰਵੈਲ ਮੰਨ ਕੇ ਪੌਪਕਾਰਨ ਲੈ ਕੇ ਇੱਕ ਵਾਰ ਮੁੜ ਤੋਂ ਬਹਿਣਾ ਹੈ ਜਾਂ ਫਿਰ ਇਸ ਅਧਿਆਏ ਦੇ ਉੱਪਰ ਦੀ ਐਂਡ ਲਿਖ ਕੇ ਤੁਰ ਜਾਣਾ ਹੈ। ਇਹ ਸਮਾਂ ਬਿਆਨ ਕਰੂਗਾ। ਪਰ ਅੱਗੇ ਵਧਦੇ ਹਾਂ। ਸ਼ਾਇਦ ਤੁਸੀਂ ਇਸ ਖਬਰ ਦਾ ਬਹੁਤਾ ਹਿੱਸਾ ਤਾਂ ਦੱਸ ਹੀ ਦਿੱਤਾ ਹੈ, ਪਰ ਪਾਇਓ ਚਾਨਣਾ ਮਾਨ ਹੋਣਾ ਨੂੰ ਸਮਾਂ ਵੀ ਮਿਲਿਆ ਤੇ ਝਟਕਾ ਵੀ ਲੱਗਿਆ, ਨਾਲੋਂ ਨਾਲ ਦੋਵੇਂ ਚੀਜ਼ਾਂ ਨੇ। ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਮਾਨ ਨੂੰ ਸਮਾਂ ਮਿਲਿਆ। ਮਾਨ ਨੇ ਸਮਾਂ ਕਿੱਥੋਂ ਮੰਗਿਆ? ਤਾਂ ਮਾਨ ਨੇ ਸਮਾਂ ਮੰਗਿਆ ਸੀਗਾ ਰਾਸ਼ਟਰਪਤੀ ਭਵਨ ਯਾਨੀ ਰਾਸ਼ਟਰਪਤੀ ਦੇ ਕੋਲੋਂ। ਜੀ, ਤਾਂ ਅੱਜ ਇਹਨਾਂ ਨੂੰ ਸਮਾਂ ਮਿਲ ਗਿਆ 5 ਮਈ ਵਾਸਤੇ। ਇਹਨਾਂ ਨੇ ਖੁਸ਼ੀ ਇਜ਼ਹਾਰ ਕੀਤੀ ਹੈ ਕਿ ਬਈ ਮੈਂ ਤੇ ਆਪਣੇ ਵਿਧਾਇਕ ਲੈਣਾ ਚਾਹੁੰਦਾ ਸੀਗਾ ਨਾਲ,
ਪਰ ਜੀ, ਉਹ ਵਿਧਾਇਕ ਜਿਹੜੇ ਆ ਨਾਲ ਲਿਜਾਣ ਦੀ ਇਜਾਜ਼ਤ ਨਹੀਂ ਮਿਲੀ। ਚਲੋ ਵੈਸੇ ਅਲਟੀਮੇਟਲੀ ਕੀ ਹੋਣਾ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਕਿ ਇਹਨਾਂ ਨੇ ਆ ਜਿਹੜਾ 1 ਮਈ ਲਈ ਸੱਦਿਆ ਵਿਸ਼ੇਸ਼ ਇਜਲਾਸ, ਇਹਦੇ ਜੀ, ਚ ਬਸ ਇਹੀ ਕੁਛ ਕਰਨਾ ਹੈ। ਇਹਦੇ ਚ ਹੀ ਪਰੇਡ ਕਰ ਦੇਣਗੇ, ਇਹਦੇ ਚ ਹੀ ਦਿਖਾ ਦੇਣਗੇ। ਵੈਸੇ ਤੇ ਕੱਲ ਜਲੰਧਰ ਚ ਦੱਸਦੇ ਆ ਕਿ ਇਹਨਾਂ ਦੇ 18-20 MLA ਪਹੁੰਚੇ ਹੀ ਨਹੀਂ। ਜੀ। ਮਜੀਠੀਆ ਅੱਜ ਵੀ ਕਹਿ ਰਹੇ ਸਨ ਕਿ ਮੈਂ ਤੇ ਬਈ ਆਪਣੇ ਵਚਨਾਂ ਤੇ ਪੱਕਾ ਵਾਂ, ਮੈਂ ਤੇ ਅੱਜ ਵੀ ਹੂੰ, ਆਪਣੇ ਬੋਲਾਂ ਤੇ ਕਾਇਮ ਆ। ਇਹ ਪਾਰਟੀ ਟੁੱਟਣ ਜਾ ਰਹੀ ਆ। ਲੋਕ ਸਭਾ ਦੇ ਕੁਝ ਮੈਂਬਰ ਵੀ ਜਿਹੜੇ ਆ ਉਹ ਵੀ ਤਿਆਰੀ ਦੇ ਵਿੱਚ ਆ, ਉਹ ਵੀ ਗਾਂ ਦਾ ਗੇਰ ਲਾ ਸਕਦੇ ਨੇ। ਇਸ ਤੋਂ ਇਲਾਵਾ ਕਿ ਵਿਧਾਇਕਾਂ ਦੀ ਵੀ ਤਿਆਰੀ ਆ। ਮਜੀਠੀਆ ਸਾਹਿਬ ਕੋਲ ਪਤਾ ਨਹੀਂ ਕਿੱਥੋਂ CID ਆਈ ਆ। ਤਾਂ ਖੈਰ ਕੁਝ ਵਿਧਾਇਕ ਤੇ ਦੱਸਦੇ ਨੇ ਕਿ ਉੱਥੇ ਗੈਰ ਹਾਜ਼ਰ ਰਹੇ ਆ ਗੁਰਪ੍ਰੀਤ, ਪਰ ਇਹ ਲਿਜਾਣਾ ਚਾਹੁੰਦੇ ਸੀਗੇ ਨਾਲ। ਇਹ ਇੱਕ ਤਰ੍ਹਾਂ ਨਾਲ ਫਿਰ ਡਰਾਮਾ ਕਰਨਾ ਚਾਹੁੰਦੇ ਸੀਗੇ, ਜੀ, ਯਾਨੀ ਪੂਰੇ ਦੇਸ਼ ਦੇ ਵਿੱਚ ਦਿਖਾਉਣਾ ਚਾਹੁੰਦੇ ਸੀਗੇ ਕਿ ਦੇਖੋ ਜੀ ਆ ਜਿਹੜੇ ਮੈਜੋਰਟੀ ਆਫ MLA ਆ ਸਾਡੀ ਅਸੈਂਬਲੀ ਦੇ, ਉਹ ਸਾਡੇ ਨਾਲ ਇੰਨੇ ਆ, ਤੇ ਸਾਡੇ ਚੁਣੇ ਹੋਏ ਯਾਨੀ ਇਹਨਾਂ ਦੇ ਚੁਣੇ ਹੋਏ ਯਾਨੀ ਭਾਜਪਾ ਦਾ ਤਾਂ ਕੋਈ ਨੰਬਰ ਹੀ ਨਹੀਂ, ਰਾਜ ਸਭਾ ਦਾ ਨੰਬਰ ਹੀ ਜੀ, ਨਹੀਂ ਬਣਦਾ ਕਾਇਦੇ ਦੇ ਮੁਤਾਬਕ। ਤਾਂ ਭਾਜਪਾ ਸਾਡੇ ਬੰਦਿਆਂ ਨੂੰ ਤੋੜ ਕੇ ਲੈ ਗਈ ਆ, ਡਰਾ ਕੇ ਧਮਕਾ ਕੇ, ਯਾਨੀ ਇੱਕ ਵਿਖਾਵਾ ਕਰਨਾ ਸੀ ਇਹਨਾਂ ਨੇ। ਸਭ ਦਿੱਲੀ ਵਾਲਿਆਂ ਦੀ ਵਿਉਂਤੀ ਹੋਈ, ਉਹ ਜਿਵੇਂ ਰਿੰਗ ਮਾਸਟਰੀ ਕਰਦੇ ਨੇ ਉਹ, ਤਾਂ ਉਹਨਾਂ ਨੇ ਫਿਰ ਇੱਕ ਵਾਰੀ ਕਲਾਕਾਰੀ ਦਿਖਾਈ ਆ। ਤਾਂ ਰਾਸ਼ਟਰਪਤੀ ਭਵਨ ਨੇ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਅਸੀਂ ਇੱਥੇ ਪਰੇਡ ਨਹੀਂ ਹੋਣ ਦੇਵਾਂਗੇ, ਗੱਲ ਖਤਮ ਹੈ। ਪਰ ਚਲੋ ਸਹੀ ਗਲਤ ਮੈਂ ਜਿਵੇਂ ਕਿਹਾ ਕਿ ਕੋਈ ਆਪਾਂ ਨਹੀਂ ਕਹਿ ਸਕਦੇ। ਬੰਗਾਲ ਦੇ ਵਿੱਚ ਜੋ ਉਹਨਾਂ ਨੇ ਕੀਤਾ, ਜਿਸ ਤਰ੍ਹਾਂ ਫੋਰਸਾਂ ਲਾਈਆਂ, ਜਿਸ ਤਰ੍ਹਾਂ ਅਬਜ਼ਰਵਰਾਂ ਦੇ ਨਾਮ ਤੇ ਜਿਸ ਤਰ੍ਹਾਂ ਉਹਨਾਂ ਨੇ ਚੁਣ ਕੇ ਯਾਨੀ ਜਿਹੜੇ ਵਾਹਿਯਾਤ ਕਿਸਮ ਦੇ ਅਫਸਰ ਸੀ ਉਹ ਲਾਏ, ਉਹ ਸਭ ਆਪਾਂ ਨੂੰ ਪਤਾ ਸੀ, ਉਹਨਾਂ ਨੂੰ ਚੰਗਾ ਨਹੀਂ ਕਹਿੰਦੇ। ਪਰ ਇੱਥੇ ਚਲਾਕ ਵਰਸਜ ਚਤਰ ਦੀ ਲੜਾਈ ਆ, ਉਹ ਹੋ ਰਹੀ ਆ, ਸ਼ਹਿਮਾਦ ਦੀ ਖੇਡ ਆ। ਅੱਛਾ, ਕਿਉਂਕਿ ਇਹ ਕਿਉਂ ਆ, ਮੈਂ ਕਾਹਤੋਂ ਕਹਿ ਰਿਹਾ, ਮੈਂ ਕੋਈ ਜੀ, ਭਾਜਪਾ ਦਾ ਪੱਖ ਨਹੀਂ ਪੂਰ ਰਿਹਾ, ਮੈਂ ਤੇ ਇਹ ਲੜਾਈ ਦੋਗਲੇ ਵਰਸਜ ਦੋਗਲੇ ਦੀ ਦੱਸ ਰਿਹਾ, ਦਲ ਬਦਲੂ ਜੀ, ਵਰਸਜ ਦਲ ਬਦਲੂ ਦੀ ਦੱਸ ਰਿਹਾ ਕਿ ਜੇ ਰਾਸ਼ਟਰਪਤੀ ਦੇ ਕੋਲ ਤੁਸੀਂ ਇਹ ਚੀਜ਼ਾਂ ਨੂੰ ਵਿਖਾਉਣ ਜਾਣਾ ਵਾ, ਤੇ ਫਿਰ ਤੇ ਤੁਹਾਨੂੰ ਡਾਕਟਰ ਸੁਖੀ ਦਾ ਨਿਬੇੜ ਕੇ ਜਾਣਾ ਚਾਹੀਦਾ ਹੈ। ਗੁਰਪ੍ਰੀਤ, ਮੈਂ ਜੀ, ਵਾਰ-ਵਾਰ ਕਹਿਣਾ, ਮੇਰਾ ਮਤਲਬ ਕਿ ਹਮੇਸ਼ਾ ਲੌਜੀਕਲੀ ਕਹਿਣਾ ਹੁੰਦਾ ਹੈ, ਇਹ ਨਹੀਂ ਮੈਂ ਇਹਨਾਂ ਵਾਂਗੂ ਬੇਹੂਦਾ ਨਹੀਂ ਬੋਲਦਾ, ਕਿ ਡਾਕਟਰ ਸੁਖੀ ਵੀ ਤਾਂ ਚੋਣ ਨਿਸ਼ਾਨ ਤੱਕੜੀ ਤੇ ਜਿੱਤਿਆ ਸੀਗਾ ਨਾ। ਜੀ, ਚੋਣ ਬਿਲਕੁਲ, ਨਿਸ਼ਾਨ ਤੱਕੜੀ ਤੇ ਜਿੱਤਿਆ, 3 ਵਿਧਾਇਕ ਸਨ, 2/3। ਜੇ ਉਹ 2/3 ਟੁੱਟ ਕੇ ਆਉਂਦੇ, ਯਾਨੀ 2 ਵਿਧਾਇਕ ਆਫੀਸ਼ੀਅਲੀ ਤੁਹਾਡੀ ਪਾਰਟੀ ਜੁਆਇਨ ਕਰ ਲੈਂਦੇ, ਤਾਂ ਉਹ ਇਮਰਜਰ ਸਮਝਿਆ ਜਾਣਾ ਸੀਗਾ, ਐਂਟੀ ਡਿਫੈਕਸ਼ਨ ਲਾਅ ਨਹੀਂ ਸੀ ਲਾਗੂ ਹੋਣਾ। ਤੁਸੀਂ ਬਿਲਕੁਲ, ਇੱਕ ਬੰਦਾ ਤੋੜਿਆ, ਯਾਨੀ 1/3 1/3। ਤਾਂ ਕੁੱਲ ਮਿਲਾ ਕੇ ਜਿਹੜੇ ਸੁਖੀ ਸਾਹਿਬ ਸੀ ਉਹ ਤੁਰੰਤ ਡਿਸਕੁਆਲੀਫਾਈ ਹੁੰਦੇ ਸੀਗੇ। ਕਿਉਂ ਜੀ, ਕਿਉਂ ਨਾ ਸਿਰਫ ਉਹਨਾਂ ਨੇ ਪਾਰਟੀ ਜੁਆਇਨ ਕੀਤੀ, ਬਲਕਿ ਉਹਨਾਂ ਨੇ ਇਸ ਸਰਕਾਰ ਦੇ ਵਿੱਚ ਚੇਅਰ ਵੀ ਹਾਸਲ ਕੀਤੀ ਸੀ, ਚੇਅਰਮੈਨੀ ਵੀ ਹਾਸਲ ਕੀਤੀ ਸੀ। ਯਾਦ ਹੈ ਤੁਹਾਨੂੰ? 4 ਕੁ ਮਹੀਨਿਆਂ ਜੀ, ਬਾਅਦ ਉਹਨਾਂ ਨੂੰ ਇਹਨਾਂ ਨੇ ਸ਼ਾਇਦ ਵੇਅਰ ਹਾਊਸ ਦਾ ਚੇਅਰਮੈਨ ਬਣਾ ਦਿੱਤਾ ਸੀ, ਕੁਝ ਇਸ ਤਰ੍ਹਾਂ ਕਿਸੇ ਅਦਾਰੇ ਦਾ ਚੇਅਰਮੈਨ ਬਣਾ ਦਿੱਤਾ ਸੀਗਾ। ਯਾਨੀ ਕਿ ਉਹ ਦਲ ਬਦਲੀ ਜਿਹੜੀ ਆ ਉਹ ਕਾਨੂੰਨਨ ਸੀ। ਇਹ ਦਲ ਬਦਲੀ ਜਿਹੜੀ ਆ, ਜੇ ਇਹ ਗਲਤ ਆ, ਜੇ ਇਹਦੇ ਜੀ, ਚ ਐਥਿਕਸ ਨਹੀਂ ਹੈਗਾ, ਤਾਂ ਫਿਰ ਡਾਕਟਰ ਸੁਖੀ ਨੂੰ ਤੋੜ ਕੇ ਲਿਆਉਣਾ ਕਿ ਉਹ ਜਨਤਾ ਦੀ ਵੋਟ ਦਾ ਅਪਮਾਨ ਨਹੀਂ, ਕਿ ਉਹ ਜਨਤਾ ਦੇ ਬਿਲਕੁਲ, ਫਤਵੇ ਦਾ ਅਪਮਾਨ ਨਹੀਂ। ਤਾਂ ਮਤਲਬ ਕਿ ਇੱਥੇ ਪੰਜਾਬ ਵਾਸੀਆਂ ਨੂੰ ਜਵਾਬ ਦੇ ਕੇ ਜਾਣ ਮਾਨ ਸਾਹਿਬ ਕਿ ਜਿਹੜੀਆਂ ਤੁਸੀਂ ਦਲ ਬਦਲੀ। ਅੱਛਾ, ਬਸਪਾ ਦਾ ਖੜਿਆ ਉਮੀਦਵਾਰ, ਮੈਂ ਕਿੰਨੀ 2 ਵਾਰੀ ਅੱਗੇ ਮਿਸਾਲ ਦਿੱਤੀ ਆ ਕਿ ਸੋਮਨ ਸ਼ਾਮ 84 ਵਾਲਾ, ਕਿ ਜੀ, ਸੋਮਨ ਖੜਿਆ ਉਮੀਦਵਾਰ, ਡਿਕਲੇਅਰਡ ਉਮੀਦਵਾਰ ਬਸਪਾ ਦਾ ਤੁਸੀਂ ਲਿਆਂਦਾ ਸੀ ਕਿ ਨਹੀਂ ਲਿਆਂਦਾ? ਕਿ ਉਹ ਬਿਲਕੁਲ, ਪਾਰਟੀਆਂ ਦੀ ਭੰਨ ਤੋੜ ਨਹੀਂ ਹੈ? ਤਾਂ ਮਤਲਬ ਇਹ ਆ ਕਿ ਤੁਹਾਡੀ ਇਹ ਦੋਗਲਾਪੰਤੀ ਆ, ਸਿਆਸਤਦਾਨਾਂ ਦੀ, ਇੰਡੀਅਨ ਸਿਆਸਤਦਾਨਾਂ ਦੀ ਦੋਗਲੇ ਹੋ ਚੁੱਕੇ ਆ ਕਿ ਆਪਦੇ ਵਾਰੀ ਕੁਝ ਹੋਰ, ਦੂਜੇ ਦੇ ਵਾਰੀ ਕੁਝ ਹੋਰ। ਖੈਰ ਸਮਾਂ ਮਿਲ ਗਿਆ ਇਹਨਾਂ ਨੂੰ, ਅੱਛੀ ਗੱਲ ਆ, ਪਰ ਸਮਾਂ ਅੱਛਾ ਅੱਗੇ ਚੱਲਦਾ ਰਹੇਗਾ, ਇਹ ਸਮਾਂ ਹੀ ਦੱਸੇਗਾ। ਟਾਈਮ ਵਿਲ ਜੀ, ਟੈਲ। ਜੀ, ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਰਾਹੁਲ ਗਾਂਧੀ ਹੁਣੀ ਕਾਂਗਰਸੀਆਂ ਨੂੰ ਸਾਫ਼ ਸੰਦੇਸ਼ ਦਿੱਤਾ ਹੈ ਜੀ। ਦੇਖੋ, ਕਾਂਗਰਸੀਆਂ ਨੂੰ ਸੰਦੇਸ਼ ਤੇ ਰਾਹੁਲ ਗਾਂਧੀ ਨੇ ਬੜੀ ਵਾਰੀ ਦਿੱਤਾ ਹੈ। ਇਹਨਾਂ ਨੇ ਤੇ ਇੱਕ ਵਾਰੀ ਆਰਡੀਨੈਂਸ ਵੀ ਫਾੜ ਦਿੱਤਾ ਸੀਗਾ, ਜਿਹਦੀ ਬੜੀ ਆਲੋਚਨਾ ਹੁੰਦੀ ਹੈ, ਤੁਹਾਨੂੰ ਯਾਦ ਹੋਏਗਾ। ਪਰ ਬਹੁਤੇ ਲੋਕਾਂ ਨੂੰ, ਕਿਉਂਕਿ ਰਾਹੁਲ ਗਾਂਧੀ ਨੂੰ ਇਸ ਕਰਕੇ ਪੱਪੂ ਐਲਾਨ ਦਿੱਤਾ ਗਿਆ, ਪੱਪੂ ਕਰਾਰ ਦੇ ਦਿੱਤਾ ਗਿਆ, ਕਿਉਂਕਿ ਇਸ ਬੰਦੇ ਨੇ ਕਾਰਪੋਰੇਟ ਦੇ ਪੱਖ 'ਚ ਆਏ ਲੈਂਡ ਐਕੁਜੀਸ਼ਨ ਐਕਟ ਨੂੰ, ਯਾਨੀ
ਮਤਲਬ ਕਿ ਇੰਨਾ ਮੁੜ ਕੇ ਸਖਤ ਕਰ ਦਿੱਤਾ ਕਿ ਉਹ ਕਾਰਪੋਰੇਟ ਵਿਰੋਧੀ ਹੋ ਗਿਆ, ਜਿਸ ਨੂੰ ਚੇਂਜ ਕਰਨ ਦਾ ਨਰਿੰਦਰ ਮੋਦੀ ਨੇ ਆ ਕੇ ਯਤਨ ਕੀਤਾ ਪੈਂਦੀ ਸੱਟੇ, ਤੇ ਫਿਰ ਰਾਹੁਲ ਗਾਂਧੀ ਤੇ ਜਿਹੜੇ ਪ੍ਰਿਯੰਕਾ ਗਾਂਧੀ, ਸੋਨੀਆ ਗਾਂਧੀ, ਇਹਨਾਂ ਦੀ ਅਗਵਾਈ ਵਿੱਚ ਕਾਂਗਰਸ ਨੇ ਰੋਕ ਦਿੱਤਾ ਸੀ। ਉੱਥੋਂ ਸਫ਼ਰ ਸ਼ੁਰੂ ਹੁੰਦਾ ਪੱਪੂ ਬਣਾਉਣ ਦਾ, ਠੀਕ ਹੈ ਨਾ ਜੀ। ਉਹਦੇ ਚ ਕਾਰਪੋਰੇਟ, ਉਹਦੇ ਚ RSS, ਉਹਦੇ ਚ ਹੋਰ ਇਹਨਾਂ ਦੇ ਵਿਰੋਧੀ ਦਲ ਜਿਹੜੇ ਉਹ ਸ਼ਾਮਲ ਰਹੇ। ਯਾਨੀ ਸਮੇਂ ਦਰ ਸਮੇਂ ਇਹਨਾਂ ਨੇ ਆਪਣੇ ਕਾਂਗਰਸੀਆਂ ਨੂੰ ਸੁਨੇਹੇ ਦਿੱਤੇ, ਪਰ ਕਾਂਗਰਸ ਦੇ ਵਿੱਚ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਕਈ ਗੱਲਾਂ ਜਾਪਦੀਆਂ ਕਿ ਚਮਚਿਆਂ ਦੇ ਨਾਲ ਘਿਰੇ ਰਹਿਣ ਵਾਲੇ ਲੋਕ, ਖੁਸ਼ਾਮਦ ਦੇ ਭੁੱਖੇ ਲੋਕ, ਰਾਹੁਲ ਗਾਂਧੀ, ਮਤਲਬ ਕਿ ਸਹੀ ਬੰਦਿਆਂ ਦਾ ਸਾਥ ਨਾ ਦੇਣਾ, ਸਹੀ ਸਮੇਂ ਤੇ ਸਟੇਟਾਂ ਦੇ ਵਿੱਚ ਬਈ ਧੜੇਬੰਦੀ ਨੂੰ ਖਤਮ ਨਾ ਕਰਨਾ, ਮੁੱਦਿਆਂ ਨੂੰ ਸੁਲਝਾਉਣਾ ਨਹੀਂ, ਸਹੀ ਬੰਦਿਆਂ ਨੂੰ ਅੱਗੇ ਨਹੀਂ ਲਿਆਉਣਾ, ਨਵੀਂ ਲੀਡਰਸ਼ਿਪ ਨੂੰ ਮੌਕਾ ਨਹੀਂ ਦੇਣਾ, ਤਮਾਮ ਜੀ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿਰੋਧ ਦੇ ਵਿੱਚ ਜਾਂਦੀਆਂ। ਤਾਂ ਖੈਰ ਇਹਨਾਂ ਨੇ ਅੱਜ ਮਤਲਬ ਕਾਂਗੜਾ ਦੇ ਵਿੱਚ, ਜਿੱਥੇ ਹਿਮਾਚਲ ਪ੍ਰਦੇਸ਼, ਪੰਜਾਬ ਤੇ ਜੰਮੂ ਕਸ਼ਮੀਰ ਦੇ ਬਈ ਤਕਰੀਬਨ 80 ਕਾਂਗਰਸੀ ਪ੍ਰਧਾਨ ਸੀ, ਉਹਨਾਂ ਨੂੰ ਟ੍ਰੇਨਿੰਗ ਸੈਸ਼ਨ ਜਿਹੜਾ ਸੀਗਾ ਉਹ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਲਈ VIP ਕਲਚਰ ਛੱਡ ਕੇ ਆਮ ਜਨਤਾ ਦੇ ਨਾਲ ਸਿੱਧਾ ਸੰਵਾਦ ਸਾਨੂੰ ਕਰਨਾ ਹੋਵੇਗਾ। ਰਾਹੁਲ ਗਾਂਧੀ ਨੇ ਜਨਤਾ ਦੇ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਦੀ ਸਲਾਹ ਦਿੱਤੀ ਤੇ ਨਾਲ ਕਿਹਾ ਕਿ ਵਿਰੋਧੀ ਦਲਾਂ ਦੇ ਨੈਰੇਟਿਵ ਦਾ ਜਵਾਬ ਮੀਡੀਆ ਦੇ ਨਾਲ ਨਾਲ ਸੋਸ਼ਲ ਮੀਡੀਆ ਜੀ ਨੇ ਕਹਿ ਦਿੱਤਾ ਹੈ ਕਿ VIP ਕਲਚਰ ਛੱਡੋ, ਲੋਕਾਂ ਦੇ ਵਿੱਚ ਜਾਓ। ਕੁੱਲ ਮਿਲਾ ਕੇ ਜੀ ਹੁਣ ਦੇਖੋ ਇਹਦੇ ਚ ਕੀ ਆ, ਇੱਕ ਗੱਲ ਸਾਫ਼ ਹੈ ਜਿਹੜੀ ਸਾਨੂੰ ਕਾਂਗਰਸ ਦੇ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਆ ਕਿ ਮਈ ਦੇ ਵਿੱਚ ਕਾਂਗਰਸ, ਜਿਵੇਂ ਮੁੰਡਿਓ ਡੰਡ ਬੈਠਕਾ ਮਾਰੋ ਤੇ ਕੁੜੀਓ ਆਪਣਾ ਰੂਪ ਸ਼ਿੰਗਾਰੋ, ਕਿ ਡੰਡ ਬੈਠਕਾ ਮਾਰ ਰਹੇ ਨੇ ਤੇ ਮਈ ਦੇ ਵਿੱਚ ਕਾਂਗਰਸ ਦਾ ਸੰਗਠਨਾਤਮਕ ਬਦਲਾਅ ਜਿਹੜਾ ਹੈ ਉਹ ਹੁਣ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ। ਦੇਖੋ ਇਹ ਕਾਂਗਰਸ ਦੇ ਸੂਤਰ ਦੱਸ ਰਹੇ ਆ ਕਿ ਸਭ ਕੁਝ ਤੈਅ ਹੋ ਚੁੱਕਾ ਹੈ, ਸੈੱਟ ਹੋ ਚੁੱਕਾ ਹੈ। ਇਸੇ ਕਰਕੇ ਕਾਂਗਰਸੀ ਬਹੁਤਾ ਜ਼ਿਆਦਾ ਕੋਈ ਵਿਵਾਦ ਵਾਲਾ ਬਿਆਨ ਨਹੀਂ ਦਿੰਦੇ, ਚੁੱਪ ਕਰਕੇ ਬੈਠੇ ਨੇ, ਸਮਾਂ ਉਡੀਕ ਰਹੇ ਨੇ, ਸਮੇਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ ਸਿਨੈਰੀਓ ਦੇਖਣ ਨੂੰ ਮਿਲ ਸਕਦਾ ਹੈ ਕਿ ਜਿੱਥੇ ਸੰਗਠਨਾਤਮਕ ਬਦਲਾਅ ਹੋਏਗਾ, ਯਾਨੀ ਲੀਡਰਸ਼ਿਪ ਦੇ ਵਿੱਚ, ਮੋਹਰਲੀ ਕਤਾਰ ਦੇ ਵਿੱਚ ਕੁਝ ਚੇਂਜਸ ਦੇਖਣ ਨੂੰ ਮਿਲਣਗੇ ਤੇ ਫਿਰ ਮਈ ਦੇ ਵਿੱਚ ਐਕਟਿਵਿਜ਼ਮ ਵਧੇਗਾ ਕਾਂਗਰਸ ਦਾ। ਅਦਰਵਾਈਜ਼ ਜੇ ਤੁਸੀਂ ਦੇਖੋਗੇ ਤਾਂ ਇਸ ਟਾਈਮ ਤੇ ਜਿਵੇਂ ਆਪਾਂ ਵੇਖੀਏ ਦਲ ਬਦਲੀ ਦਾ ਦੌਰ ਚੱਲਦਾ ਹੈ, 3 ਕੁ ਦਲ ਨੇ ਆਪਣੇ ਸਾਹਮਣੇ। ਆਮ ਆਦਮੀ ਪਾਰਟੀ ਚ ਕਦੇ ਭਲਵਾਨ ਆ ਜਾਂਦੇ, ਜਿਵੇਂ ਉਹਨਾਂ ਨੇ ਛਿੰਝ ਪਵਾਉਣੀ ਹੋਵੇ, ਅੱਜ ਵਕੀਲ ਆ ਗਏ ਨੇ, ਘੁੰਮਣ ਬ੍ਰਦਰਸ, ਉਹ ਘੁੰਮ ਘਮਾ ਕੇ ਆ ਗਏ। ਉਧਰ ਭਾਜਪਾ ਦੇ ਵਿੱਚ ਅੱਜ ਇੱਕ ਸਾਬਕਾ IS ਤੇ ਸਾਬਕਾ ਚੀਫ ਇੰਜੀਨੀਅਰ ਉਹ ਸ਼ਾਮਲ ਹੋ ਗਏ, ਜਾਂ ਅਕਾਲੀ ਦਲ ਵੀ ਤੁਹਾਨੂੰ ਪਤਾ ਉਹ ਵੀ ਸਰੋਪੇ ਪਾਈ ਜਾਂਦਾ। ਤਾਂ ਇਹ 2-3 ਪਾਰਟੀਆਂ, ਕਾਂਗਰਸ ਕਿਤੇ ਵੀ ਨਜ਼ਰ ਨਹੀਂ ਆਉਂਦੀ। ਤੁਸੀਂ ਮੈਨੂੰ ਦੱਸ ਦਿਓ, ਕਾਂਗਰਸ ਦਾ ਕਿਤੇ ਜ਼ਿਕਰ ਕਰਦੇ ਨੇ ਮੁੱਖ ਮੰਤਰੀ ਜਾਂ ਵਿਰੋਧੀ ਦਲ? ਕਾਂਗਰਸ ਦਾ ਤਾਂ ਜ਼ਿਕਰ ਕਰਨ ਨੂੰ ਵੀ ਲੋਕ ਘਟਦੇ ਜਾ ਰਹੇ। ਇਸ ਕਰਕੇ ਕਾਂਗਰਸ ਨੂੰ ਬਹੁਤ ਜਲਦੀ ਆਪਾਂ ਜੇ ਐਕਸ਼ਨ ਚ ਨਾ ਦੇਖਿਆ ਤੇ ਫਿਰ ਤੇ ਬਹੁਤ ਪਛੜ ਜਾਣਗੇ। ਸੋ ਇਹਦੀ ਤਿਆਰੀ ਦੇ ਸੰਕੇਤ ਆ। ਸੋ ਰਾਹੁਲ ਗਾਂਧੀ ਨੇ ਸ਼ਾਇਦ ਇਸੇ ਸੰਦਰਭ ਦੇ ਵਿੱਚ ਕਿਹਾ ਵਾ ਕਿ ਭਾਈ ਹੁਣ ਤਗੜੇ ਹੋਵੋ, VIP ਕਲਚਰ ਛੱਡੋ ਤੇ ਮੈਦਾਨ ਦੇ ਵਿੱਚ ਕੁੱਦ ਪਵੋ। ਜੀ ਜੀ ਇਸ ਤੋਂ ਅੱਗੇ ਵਧੀਏ ਤਾਂ ਈਸਾਈ ਭਾਈਚਾਰੇ ਨੇ ਵੀ ਬੇਅਦਬੀ ਵਿਰੋਧੀ ਕਾਨੂੰਨ ਨੂੰ ਚੈਲੰਜ ਕੀਤਾ ਜੀ। ਕਿਵੇਂ ਚੈਲੰਜ ਕੀਤਾ ਇਹਨਾਂ ਨੇ? ਦੇਖੋ, ਜੇ ਗੁਰਪ੍ਰੀਤ ਆਪਾਂ ਗੱਲ ਕਰੀਏ ਤੇ ਇਸ ਕਾਨੂੰਨ ਦੇ ਮੱਦੇਨਜ਼ਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਮੈਨੂੰ ਲੱਗਦਾ ਕਿ ਇਸ ਕਾਨੂੰਨ ਨੂੰ ਚੈਲੰਜ ਹੋਏਗਾ। ਜਿਹੜੀ ਆਪਣੀ ਆਡੀਅנס, ਰੈਗੂਲਰ ਆਡੀਅנס ਹੈ, ਉਸਨੂੰ ਇਹ ਗੱਲਾਂ ਯਾਦ ਹੋਣਗੀਆਂ ਕਿ ਆਪਾਂ ਉਦੋਂ ਹੀ ਜਦੋਂ ਇਹਨਾਂ ਨੇ ਮਸ਼ਕਾਂ ਸ਼ੁਰੂ ਕੀਤੀਆਂ ਸੀ, ਉਸ ਵੇਲੇ ਵੀ ਮੈਂ ਕਿਹਾ ਸੀਗਾ ਕਿ ਬਈ ਇਹ ਔਖਾ ਕੰਮ, ਇਹਨਾਂ ਨੇ ਸਲਾਹ ਨਹੀਂ ਲਈ। ਫਿਰ ਤੁਹਾਨੂੰ ਪਤਾ ਇਹਨਾਂ ਨੂੰ ਸਿਲੈਕਟ ਕਮੇਟੀ ਕੋਲ ਖੜੇ ਪੈਰ ਭੇਜਣਾ ਪਿਆ ਸੀ ਇਹ ਬਿੱਲ। ਤੇ ਜਦੋਂ ਇਹਨਾਂ ਨੇ ਬਿੱਲ ਲਿਆਉਣ ਦਾ ਪਹਿਲਾਂ ਅਕਤੂਬਰ ਦੀ ਗੱਲ ਹੈ ਸ਼ਾਇਦ, ਉਦੋਂ ਯਤਨ ਕੀਤਾ ਸੀ ਤਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਕੰਮ ਅੜ ਜਾਏਗਾ। ਤਾਂ ਉਹੀ ਗੱਲ ਸਦਨ ਚ ਅੜ ਗਿਆ, ਫਿਰ ਸਿਲੈਕਟ ਕਮੇਟੀ ਕੋਲ ਭੇਜਿਆ। ਸਿਲੈਕਟ ਕਮੇਟੀ ਨੇ ਚਲੋ ਕੰਮ ਕੀਤਾ। ਉਸ ਤੋਂ ਬਾਅਦ ਆ ਗਿਆ ਜਾਗਤ ਜੋਤ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ ਸੋਧ। ਅੱਛਾ, ਇਸ ਨੂੰ ਚੈਲੰਜ ਪਹਿਲਾਂ ਹੀ ਹੋ ਗਿਆ ਸੀਗਾ। ਹੁਣ ਇਹਦੇ ਚ ਕੀ ਆ ਕਿ ਇੱਕ ਪਾਰਟੀ ਜਾ ਕੇ ਈਸਾਈ ਭਾਈਚਾਰੇ ਦੀ ਵੀ ਬਣ ਗਈ ਆ। ਉਹਨਾਂ ਨੇ ਕੁਝ ਗਰਾਊਂਡਸ ਦਿੱਤੇ ਨੇ, ਜਿੱਦਾਂ ਇਹਦੇ ਚ ਬੋਲਣ ਦੀ ਆਜ਼ਾਦੀ ਮਤਲਬ ਕਿ ਬਾਈ ਜੇ ਕੋਈ ਗੱਲ ਲਿਖੀ ਜਾਂਦੀ ਹੈ, ਖਾਸ ਤੌਰ ਤੇ
ਇੱਥੇ ਜਿਵੇਂ ਲਿਖ ਕੇ ਬੇਅਦਬੀ, ਬੋਲ ਕੇ ਬੇਅਦਬੀ, ਵੀਡੀਓ ਰਾਹੀਂ ਜਾਂ ਕੁਝ ਵੀ, ਉਹ ਕਹਿੰਦੇ ਕਿ ਬੋਲਣ ਦੀ ਆਜ਼ਾਦੀ ਤੇ ਵੀ ਸਿੱਧਾ ਸਿੱਧਾ ਹਮਲਾ ਹੈ। ਜੀ ਠੀਕ ਹੈ ਜੀ, ਫਿਰ ਸਜ਼ਾ ਇਹਦੇ ਵਿੱਚ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਉਹਨਾਂ ਨੇ 3-4 ਗਰਾਊਂਡ ਜਿਹੜੇ ਆ ਉਹ ਦਿੱਤੇ ਨੇ, ਤੇ ਖਾਸ ਤੌਰ ਤੇ ਉਹਦੇ ਚ ਜੋ ਬਰਾਬਰਤਾ ਦਾ ਆਰਟੀਕਲ 14 ਉਹਦੇ ਅਨੁਸਾਰ ਕਿ ਬਰਾਬਰਤਾ ਦੀ ਜਿਹੜੀ ਵਿਆਖਿਆ ਤੈਅ ਕੀਤੀ ਗਈ ਹੈ ਉਹ ਵੀ ਨਹੀਂ, ਬਰਾਬਰਤਾ ਦਾ ਮਤਲਬ ਕੀ ਹੋਇਆ ਕਿ ਸਾਰੇ ਧਰਮਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਤਾਂ ਕਈ ਜੀ ਕੁਝ ਸੀ ਉਦੋਂ ਹੀ ਵਿਦਵਾਨਾਂ ਨੇ, ਉਦੋਂ ਹੀ ਕਾਨੂੰਨ ਦੇ ਮਾਹਰਾਂ ਨੇ ਇਹ ਕਿਤੇ ਨਾ ਕਿਤੇ ਅੰਦੇਸ਼ਾ ਜਤਾਇਆ ਸੀਗਾ ਗੁਰਪ੍ਰੀਤ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਕਾਨੂੰਨ ਸੰਵਿਧਾਨ ਦੀ ਕਸਵੱਟੀ ਤੇ ਪਰਖਿਆ ਜਾਏਗਾ, ਹੋ ਸਕਦਾ ਹੈ ਕਿ ਮੁਸ਼ਕਲ ਖੜੀ ਹੋ ਜਾਵੇ। ਹੁਣ ਕਮਾਲ ਇਹ ਵੇਖੋ, ਕਿਉਂਕਿ ਇਸ ਪਾਰਟੀ ਨੇ ਜੋ ਵੀ ਕਰਨਾ ਹੁੰਦਾ ਤੁਹਾਨੂੰ ਪਤਾ ਹੀ ਆ, ਇਸ ਪਾਰਟੀ ਨੇ ਪਹਿਲਾਂ ਹੀ ਤੈਅ ਕੀਤਾ ਸੀ, ਮੈਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀਗਾ ਕਿ ਅਸਲ ਦੇ ਵਿੱਚ ਇਹ ਸਿੱਖ ਸੈਂਟੀਮੈਂਟ ਨੂੰ ਨਾਲ ਜੋੜਨਾ ਚਾਹੁੰਦੇ ਆ, ਕਿਉਂਕਿ ਸਿੱਖ ਇਹਨਾਂ ਤੋਂ ਬਹੁਤੇ ਖੁਸ਼ ਨਹੀਂ ਸਨ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ। ਨਾ ਤਾਂ ਕੋਈ ਉਹਨਾਂ ਦਾ ਕੌਮੀ ਮੁੱਦਾ ਹੱਲ ਕਰ ਸਕੀ ਇਹ ਸਰਕਾਰ, ਨਾ ਜੀ ਸਿੱਖ ਜਿਹੜੇ ਖਾਸ ਤੌਰ ਤੇ ਸੰਵੇਦਨਸ਼ੀਲ ਮੁੱਦੇ ਸੀਗੇ, ਚਾਹੇ ਬੇਅਦਬੀ ਦਾ ਹੋਵੇ, ਚਾਹੇ ਬਾਈਬਲ ਕਾਂਡ ਹੋਵੇ, ਚਾਹੇ ਡੇਰਾ ਮੁਖੀ ਦਾ ਮੌੜ ਬੰਬ ਧਮਾਕਾ ਜਾਂ ਡੇਰਾ ਮੁਖੀ ਦਾ ਰੋਲ, ਸਾਰਾ ਕੁਝ ਮਤਲਬ ਕਿ ਉਦਾਂ ਦਾ ਉਦਾਂ ਹੀ ਪਿਆ ਰਿਹਾ। ਨਕੋਦਰ ਸਾਕਾ ਦੀ ਜਿਹੜੀ ਗੱਲ ਆ ਉਹ ਵੀ ਤੁਸੀਂ ਦੇਖਿਆ ਹੋਣਾ, ਹੁਣ ਇਹਨਾਂ ਨੇ ਅੱਗੇ ਜਾਂਚ ਪੜਤਾਲ ਵਧਾਉਣੀ ਸ਼ੁਰੂ ਕੀਤੀ ਹੈ। ਤਾਂ ਕੁੱਲ ਮਿਲਾ ਕੇ ਸਿੱਖਾਂ ਦੇ ਇਹਨਾਂ ਦੇ ਨਾਲ ਕਾਫੀ ਸ਼ਿਕਵੇ ਸਨ, ਤਾਂ ਇਹਨਾਂ ਨੇ ਕੁਝ ਹੱਦ ਤੱਕ ਆਖਿਆ ਕਿ ਚਲੋ ਹੋਰ ਤੇ ਕੁਝ ਨਹੀਂ, ਇਸ ਪੱਖ ਤੋਂ ਤੇ ਆਪਾਂ ਇਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰੀਏ, ਤਾਂ ਇਹ ਕੰਮ ਕੀਤਾ। ਔਰ ਇਹਦੇ ਵਿੱਚ ਸਿਆਸੀ ਮਫਾਦ ਕਿਸ ਤਰ੍ਹਾਂ ਕੰਮ ਕਰਦਾ, ਹੁਣ ਮੈਂ ਇਹਨੂੰ ਐਸਟੈਬਲਿਸ਼ ਕਰਨ ਵਾਸਤੇ ਵੀ ਤੁਹਾਨੂੰ ਇੱਕ ਮਿਸਾਲ ਦੇਣਾ। ਇਹਨਾਂ ਨੇ ਇਹ ਇੰਤਜ਼ਾਰ ਨਹੀਂ ਕੀਤਾ ਕਿ ਹਾਈ ਕੋਰਟ ਦੇ ਵਿੱਚੋਂ ਕੀ ਫੈਸਲਾ ਆਏਗਾ, ਬਲਕਿ ਇਹਨਾਂ ਨੇ ਤੇ ਇੱਕ ਤਰ੍ਹਾਂ ਦੇ ਨਾਲ ਆਪਣੀ ਜਿਹੜੀ ਸ਼ੁਕਰਾਨਾ ਯਾਤਰਾ ਹੈ ਉਹ ਵੀ ਉਲੀਕ ਦਿੱਤੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ੁਕਰਾਨਾ ਯਾਤਰਾ ਕੱਢਾਂਗੇ। ਯਾਦ ਕਰੋ ਕਾਲੀ ਜਦੋਂ ਬੁਰੀ ਤਰ੍ਹਾਂ ਘਿਰ ਗਏ, ਅਕਾਲੀਆਂ ਦੇ ਲੀਡਰਾਂ ਨੂੰ ਪਿੰਡਾਂ 'ਚ ਛਿੱਤਰ ਵੱਜਣ ਲੱਗ ਪਏ, ਤੁਹਾਨੂੰ ਯਾਦ ਹੋਣਾ, ਇਹਨਾਂ ਨੂੰ ਲੋਕ ਭਜਾਉਣ ਲੱਗ ਪਏ ਗਲੀਏ, ਇਹਨਾਂ ਨੂੰ ਕਾਲੀਆਂ ਪੱਟੀਆਂ, ਕਾਲੀਆਂ ਝੰਡੀਆਂ ਵਿਖਾ ਕੇ ਇਹਨਾਂ ਦੀ ਤਕਦੀਰ ਕਾਲੀ ਕਰ ਦਿੱਤੀ ਗਈ। ਉਸ ਵੇਲੇ ਕੀ ਹੋਇਆ ਸੀ? ਉਸ ਵੇਲੇ ਸਦਭਾਵਨਾ ਰੈਲੀਆਂ ਰੱਖਤੀਆਂ, ਨਾਲ ਸ਼ਾਸਤਰਾਂ ਦੇ ਦਰਸ਼ਨ ਕਰਵਾਉਣ ਨਿਕਲ ਪਏ ਕਿ ਲੋਕਾਂ ਨੂੰ ਧਾਰਮਿਕ ਤੌਰ ਤੇ ਦੂਜੇ ਪਾਸੇ ਧਿਆਨ ਡਾਇਵਰਟ ਕੀਤਾ ਜਾਵੇ। ਤਾਂ ਉਹੀ ਕੁਝ ਹੈ। ਸੋ ਕਾਨੂੰਨ ਦੀ ਜਿਹੜੀ ਕੋਈ ਵੀ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਬਣਤਰ ਬਣਦੀ ਹੈ ਨਾ, ਜਦੋਂ ਉਹ ਫੰਡਾਮੈਂਟਲ ਜਾਂ ਜਿਵੇਂ ਕੰਕਰੈਂਟ ਲਿਸਟ ਦਾ ਮਸਲਾ ਹੈ, ਜਾਂ ਕੋਈ ਆਪਾਂ ਦੇਖੀਏ ਕੋਈ ਪ੍ਰਸਤਾਵਨਾ ਹੈ ਉਹਨੂੰ ਤੇ ਚੇਂਜ ਹੀ ਨਹੀਂ ਕੀਤਾ ਜਾ ਸਕਦਾ, ਜਾਂ ਜੋ ਭਾਵਨਾ ਹੈ ਉਹਦੇ ਉਲਟ ਜਾਂਦਾ, ਜਿਹੜੇ ਖਾਸ ਤੌਰ ਤੇ ਆਪਾਂ ਧਰਮ ਨਿਰਪੱਖ, ਇਹਦੇ ਚ ਇਹ ਵੀ ਇੱਕ ਗਰਾਊਂਡ ਹੈ ਧਰਮ ਨਿਰਪੱਖ ਤੋਂ ਮਤਲਬ ਕਿ ਧਰਮ ਨਿਰਪੱਖ ਜਿਹੜਾ ਉਹ ਭਾਵਨਾ ਹੈ ਸੰਵਿਧਾਨ ਦੀ ਉਹਦੇ ਉਲਟ ਜਾਂਦਾ ਹੈ। ਤਾਂ ਇਹ ਕਸੌਟੀ ਤੇ ਜਦੋਂ ਚੀਜ਼ਾਂ ਪਰਖੀਆਂ ਜਾਂਦੀਆਂ ਨੇ ਤੇ ਉਦੋਂ ਕਾਨੂੰਨ ਬਣੇ ਬਣਾਏ ਜਿਹੜੇ ਆ ਉਹ ਕਹਿ ਲਓ ਕਿ ਅੜ ਜਾਂਦੇ ਆ, ਉਹਨਾਂ ਨੂੰ ਰੱਦ ਵੀ ਕਰ ਦਿੱਤਾ ਜਾਂਦਾ। ਸੋ ਇਸ ਕਰਕੇ ਇਹ ਲੱਗ ਰਿਹਾ ਸੀਗਾ ਪਹਿਲਾਂ ਕਿ ਕਾਨੂੰਨ ਜਿਹੜਾ ਹੈ ਉਹ ਏਡੀ ਛੇਤੀ ਲਾਗੂ ਨਹੀਂ ਹੋਏਗਾ, ਤੇ ਹੁਣ ਮੰਨ ਲਓ ਜੇ ਸਟੇ ਹੋ ਜਾਂਦਾ ਤੇ ਇਹਨਾਂ ਨੇ ਜੋ ਐਡਵਰਟਾਈਜ਼ਮੈਂਟ ਦਿੱਤਾ ਹੈ ਜਾਂ ਇਸ ਤਰ੍ਹਾਂ ਦੀਆਂ ਯਾਤਰਾ ਉਲੀਕੀਆਂ ਨੇ, ਤੇ ਉਹਨਾਂ ਦਾ ਕੀ ਭਵਿੱਖ ਹੋਏਗਾ, ਉਹਨਾਂ ਦਾ ਕੌਣ ਖਰਚਾ ਭਰੇਗਾ ਜੇਕਰ ਇਸ ਸਰਕਾਰ ਦੇ ਵਿੱਚ ਕਾਨੂੰਨ ਹੀ ਨਾ ਲਾਗੂ ਹੋ ਸਕਿਆ। ਜੀ ਗੁਰਪ੍ਰੀਤ ਜੀ। ਜੀ ਇਸ ਤੋਂ ਅੱਗੇ ਵਧੀਏ ਤਾਂ ਅਕਾਲੀਆਂ ਨੇ ਅੱਜ ਬਿਜਲੀ ਦੇ ਲੱਗਦੇ ਕੱਟਾਂ ਦੇ ਖਿਲਾਫ ਧਰਨੇ ਲਾਏ ਨੇ, ਪੁਤਲੇ ਵੀ ਫੂਕੇ ਨੇ, ਚੰਗਾ ਜ਼ੋਰ ਦਿਖਾ ਲਿਆ ਜੀ ਅੱਜ। ਮੈਂ ਤੁਹਾਨੂੰ ਵੇਲਾ ਯਾਦ ਕਰਵਾਉਣਾ, ਸਨ ਸੀਗਾ 2012 ਕੇ 13 ਜੀ, ਤੇ ਉਸ ਵੇਲੇ ਉੱਤਰੀ ਗ੍ਰਿਡ ਫੇਲ ਹੋ ਗਿਆ ਸੀਗਾ। ਸਰਚ ਕਰਕੇ ਦੇਖ ਲਓ ਜੇ ਤੁਸੀਂ ਗੂਗਲ ਤੇ ਬੈਠੇ ਹੋ, ਨਾਰਥਰਨ ਗ੍ਰਿਡ ਫੇਲੀਅਰ ਕਦੋਂ ਹੋਈ ਸੀਗੀ, ਤੁਹਾਨੂੰ ਉਹ ਸਨ ਯਾਦ ਆ ਜਾਏਗਾ ਜੀ। ਤੇ ਉਸ ਸਨ ਦੇ ਵਿੱਚ ਮੇਰੀ ਇੱਕ ਸਟੋਰੀ ਲੱਗੀ ਸੀ, ਮੈਨੂੰ ਯਾਦ ਆ ਕਿ ਕਿਸਾਨ ਦੇ ਅੱਖ ਵਿੱਚ ਪਾਣੀ, ਤੇ ਕੁਛ ਇਸ ਤਰ੍ਹਾਂ ਦਾ ਸੀਗਾ, ਬਾਦਲ ਤੇ ਬੱਦਲ ਦੀ ਕਹਾਣੀ, ਕਿਸਾਨ ਦੇ ਅੱਖ ਵਿੱਚ ਪਾਣੀ। ਤਾਂ ਮਤਲਬ ਕਿ ਉਸ ਟਾਈਮ ਕੀ ਸੀਗਾ ਕਿ ਨਾ ਤਾਂ ਬਿਜਲੀ ਆ ਰਹੀ ਸੀਗੀ, ਨਾ ਮੀਂਹ ਪੈ ਰਹੇ ਸੀਗੇ ਜੀ। ਇਹ 2012 ਦੀ ਗੱਲ ਹੈ ਜੀ, ਇੰਡੀਆ ਵੇਖ ਲਓ ਬਲੈਕਆਊਟ ਜੀ, 31 ਹਾਂਜੀ, ਜੁਲਾਈ 2012 ਨੂੰ ਇਹ ਹੋਇਆ ਸੀ। ਬਸ ਤੁਹਾਡੇ ਭਰਾ ਨੂੰ ਘਟਨਾਵਾਂ ਯਾਦ ਰਹਿ ਜਾਂਦੀਆਂ। ਮੈਂ ਤੁਹਾਨੂੰ 12-13 ਦੀ ਗੱਲ ਹੀ ਦੱਸੀ। ਤਾਂ ਅਕਾਲੀ ਸਰਕਾਰ ਜਦੋਂ ਰਿਪੀਟ ਹੋਈ, ਮੈਂ ਅਕਾਲੀਆਂ ਨੂੰ ਯਾਦ ਕਰਾ ਦਿੰਦਾ ਤੇ ਇਹਨਾਂ ਨੂੰ ਭਵੱਖੜਾਂ ਨੂੰ ਵੀ ਦੱਸ ਦੇਵਾਂ ਕਿ ਤੁਹਾਡਾ ਉਦੋਂ ਜਨਮ ਨਹੀਂ ਸੀ ਹੋਇਆ ਸ਼ਾਇਦ ਫੇਸਬੁੱਕ ਤੇ,
ਅਸੀਂ ਜਦੋਂ ਤੋਂ ਇਹ ਸਾਰਾ ਕੁਝ ਕਰਦੇ ਆਏ ਆ। ਤਾਂ ਉਸ ਵੇਲੇ ਕੀ ਹੋਇਆ ਸੀਗਾ ਕਿ ਲੋਕਾਂ ਨੇ ਸੜਕਾਂ ਮੱਲੀਆਂ, ਸੜਕਾਂ ਜਾਮ ਕੀਤੀਆਂ। ਕਿਉਂ? ਕਿਉਂਕਿ ਔੜ ਲੱਗ ਗਈ ਤੇ ਲੋਕ ਵੀ ਕਹਿੰਦੇ ਸਨ ਕਿ ਬਾਦਲ ਦੀ ਕਿਸਮਤ ਮਾੜੀ ਹੈ ਬਈ, ਆਉਂਦਿਆਂ ਬੱਦਲ ਰੁੱਸ ਗਏ, ਯਾਨੀ ਬੱਦਲ ਹੀ ਨਹੀਂ ਸੀ ਆ ਰਹੇ। ਤਾਂ ਉਧਰੋਂ ਗ੍ਰਿਡ ਫੇਲ ਹੋ ਗਿਆ, ਬੁਰੇ ਹਾਲ ਬੌਂਕੇ ਦਿਹਾੜੇ। ਉਦੋਂ ਅਕਾਲੀਆਂ ਦੀ ਬੱਸ ਹੋ ਗਈ ਸੀ। ਫਿਰ ਇਹਨਾਂ ਨੇ ਉਸ ਘਟਨਾ ਤੋਂ ਸਬਕ ਲਿਆ ਗੁਰਪ੍ਰੀਤ, ਤੇ ਇਹਨਾਂ ਨੇ ਫਿਰ ਭੌਂ ਕੇ 4 ਸਾਲ ਬਿਜਲੀ ਦਾ ਕੱਟ ਜ਼ਿਆਦਾ ਨਹੀਂ ਸੀ ਲੱਗਣ ਦਿੱਤਾ। ਚਲੋ ਘੱਟ ਤੇ ਇਹ ਨਹੀਂ ਮੈਂ ਕਹਿੰਦਾ ਕਿ ਯਾਨੀ ਘਾਟ ਤੋਂ ਘੱਟ ਨਹੀਂ ਲੱਗਾ, ਤੇ ਮੌਨਸੂਨ ਵੀ ਗਾਂ ਫਿਰ ਸਾਥ ਦਿੰਦਾ ਰਿਹਾ। 13 ਚ ਤੇ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਮੀਂਹ ਪੈ ਗਏ ਸੀਗੇ। ਤਾਂ ਕਹਿਣ ਦਾ ਮਤਲਬ ਹੈ ਕਿ 1 ਸਾਲ ਅਕਾਲੀਆਂ ਨੂੰ ਵੀ ਮੈਂ ਯਾਦ ਕਰਾ ਦੇਵਾਂ ਕਿ ਗ੍ਰਿਡ ਤੋੜੇ ਲੋਕਾਂ ਨੇ, ਸੜਕਾਂ ਮੱਲੀਆਂ, ਬੁਰੇ ਹਾਲ ਬੌਂਕੇ ਦਿਹਾੜੇ, ਬਹੁਤ ਮੁਸ਼ਕਲ ਸੀ ਜੀ। ਉਹੀ ਸਿਚੁਏਸ਼ਨ ਜੇ ਤੁਸੀਂ ਵੇਖੋਗੇ ਅੱਜ ਦੀ ਘੜੀ ਦੇ ਵਿੱਚ ਇਹਨਾਂ ਦੇ ਸਾਹਮਣੇ ਆ। ਕਿਉਂ? ਕਿਉਂਕਿ ਮਾਨਸੂਨ ਸਾਥ ਦਿੰਦਾ ਰਿਹਾ। ਇਸ ਸਰਕਾਰ ਦਾ 2-3 ਮਾਨਸੂਨ ਸਾਥ ਦੇ ਗਏ ਗੁਰਪ੍ਰੀਤ, ਆਪਾਂ ਵੇਖਿਆ। ਬਿਜਲੀ ਦੀ ਡਿਮਾਂਡ ਪੂਰੀ ਕਰਨ 'ਚ ਸਫਲ ਰਹੇ, ਇਹ ਕ੍ਰੈਡਿਟ ਜਾਂਦਾ ਇਹਨਾਂ ਨੂੰ। ਪਰ ਇਸ ਵਾਰੀ ਇਹ ਡਿਮਾਂਡ ਜਿੰਨੀ ਆਈ ਆ ਉਸ ਨੂੰ ਨਹੀਂ ਸਪਲਾਈ ਨੂੰ ਪੂਰਾ ਕਰ ਸਕੇ, ਤਾਂ ਇਸ ਵੇਲੇ ਫਸ ਗਏ। ਪਰ ਕੀ ਹੋਇਆ ਕਿ ਐਨ ਮੌਕੇ ਤੇ ਉਧਰੋਂ ਵਿਰੋਧੀ ਧਿਰਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਸਨ। ਤੇ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ, ਤੁਸੀਂ ਤੇ ਇੱਧਰ ਰਹਿੰਦੇ ਹੋ ਮੇਰੇ ਵਾਂਗੂ, ਕਿ ਅਚਾਨਕ ਇੱਧਰ ਰੱਬ ਮਿਹਰਬਾਨ ਹੋ ਗਿਆ ਇਹਨਾਂ ਤੇ, ਮੀਂਹ ਪੈਣ ਲੱਗ ਪਏ। ਤਾਂ ਸੋ ਇਹਨਾਂ ਨੂੰ ਰਾਹਤ ਮਿਲੀ ਆ, ਰਾਹਤ ਮਿਲੀ ਆ। ਹੁਣ ਬਿਜਲੀ ਦੇ ਕੱਟ ਇੰਨੇ ਨਹੀਂ ਹੈ। ਲੋਕ ਪਹਿਲਾਂ ਅਕਾਲੀਆਂ ਦੇ ਰਾਜ ਵਾਂਗੂ ਸੜਕਾਂ ਤੇ ਆਉਣੇ ਸ਼ੁਰੂ ਹੋ ਗਏ ਸੀਗੇ। ਤਾਂ ਅਕਾਲੀ ਕਿਉਂਕਿ ਹੁਣ ਤੁਹਾਨੂੰ ਪਤਾ ਓਪੋਜੀਸ਼ਨ ਦੇ ਵਿੱਚ ਉਹ ਲੜਾਈ ਲੜ ਰਹੇ ਦਾ ਫਰਜ਼ ਵੀ ਬਣਦਾ ਹੈ। ਆਪਾਂ ਦੇਖੀਏ ਗੁਰਪ੍ਰੀਤ, ਠੀਕ ਹੈ ਮਦਾ ਇਹ ਹੁਣ ਜਿਹੜੇ ਕੱਟ ਨੇ ਇੱਕ ਵਾਰੀ ਤਾਂ ਸੰਭਲ ਗਿਆ ਕੰਮ, ਕਿ ਅੱਗੇ ਜਾ ਕੇ ਜੇ ਆਪਾਂ ਇਹਨਾਂ ਨੂੰ ਮਈ, ਜੂਨ, ਜੁਲਾਈ 3 ਮਹੀਨਿਆਂ 'ਚ, ਜਦੋਂ ਹੁਣ ਮਾਨਸੂਨ ਇੱਕ ਬਹੁਤ ਵੱਡਾ ਰੋਲ ਪਲੇ ਕਰੇਗਾ ਇੰਡੀਆ 'ਚ, ਜਦੋਂ ਮਾਨਸੂਨ ਜੇ ਮੰਨ ਲਓ ਧੋਖਾ ਦੇ ਜਾਂਦਾ, ਉਸ ਸੂਰਤ ਦੇ ਵਿੱਚ ਬਿਜਲੀ ਦੀ ਜਿਹੜੀ ਡਿਮਾਂਡ ਆ ਉਹ ਇਸ ਤਰ੍ਹਾਂ ਹੀ ਰਹਿੰਦੀ ਆ, ਤਾਂ ਫਿਰ ਕਿਸ ਤਰ੍ਹਾਂ ਅੱਗੋਂ ਇਹ ਕਹਾਣੀ ਨੂੰ ਸੰਭਾਲਣਗੇ, ਉਹ ਦਿਲਚਸਪ ਹੋਏਗਾ। ਇੱਕ ਵਾਰੀ ਤੇ ਫਿਲਹਾਲ ਮਾਮਲਾ ਸੰਭਲ ਗਿਆ ਲੱਗਦਾ। ਹਾਂ, ਅਕਾਲੀਆਂ ਨੇ ਆਪਦਾ ਕੰਮ ਕਰਨਾ, ਕਿਉਂਕਿ ਇਹਨਾਂ ਦੇ ਖਿਲਾਫ ਵੀ ਉਦੋਂ ਨਾਅਰੇਬਾਜ਼ੀਆਂ ਤੇ ਉਦੋਂ ਇਹ ਸਾਰਾ ਕੁਝ ਹੁੰਦਾ ਰਿਹਾ। ਜੀ। ਅੱਗੇ ਵਧੀਏ ਤਾਂ ਇੱਧਰ ਈਰਾਨ ਨੇ ਨਿਊਕਲੀਅਰ ਪ੍ਰੋਗਰਾਮ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਵੈਸੇ ਗੱਲ ਵੀ ਇੱਥੇ ਹੀ ਖੜੀ ਹੈ। ਅਮਰੀਕਾ ਇਸੇ ਗੱਲ ਨੂੰ ਲੈ ਕੇ ਤੁਰਿਆ ਸੀ ਈਰਾਨ ਦੇ ਨਾਲ ਵੀ ਭਾਈ ਨਿਊਕਲੀਅਰ ਪ੍ਰੋਗਰਾਮ ਜੇ ਸਿਰੇ ਚੜ ਗਿਆ ਫਿਰ ਖਤਰਨਾਕ ਕੰਮ ਹੋ ਜਾਊਗਾ। ਜੀ। ਕਿ ਇੱਕ ਪੋਜੀਸ਼ਨ ਹੁੰਦੀ ਹੈ, ਅਮਰੀਕਾ ਮੈਨੂੰ ਲੱਗਦਾ ਉਹ ਪੋਜੀਸ਼ਨ ਹੀ ਗਵਾ ਬੈਠਾ। ਟਰੰਪ ਖਾਸ ਤੌਰ ਤੇ ਉਹ ਪੋਜੀਸ਼ਨ ਹੀ ਗਵਾ ਬੈਠਾ ਜਿੱਥੇ ਈਰਾਨ ਨੂੰ ਮਤਲਬ ਕਿ ਉਹ ਬਾਂਹ ਮਰੋੜ ਕੇ ਕਹਿੰਦਾ ਕਿ ਇਦਾਂ ਨਹੀਂ ਏਦਾਂ ਕਰ। ਹੁਣ ਤੇ ਜਿੱਦਾਂ ਕਹਿ ਲਈਏ ਕਿ ਈਰਾਨ ਦੀ ਪੋਜੀਸ਼ਨ ਮਜ਼ਬੂਤ ਹੋ ਗਈ ਹੈ। ਤਾਂ ਸੁਪਰੀਮ ਲੀਡਰ ਮੁਸਤਫਾ ਖਾਮੇਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਆਪਣੀ ਪਰਮਾਣੂ ਤੇ ਮਿਸਾਈਲ ਕੈਪੈਸਿਟੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਘੱਟ ਨਹੀਂ ਕਰੇਗਾ, ਪਿੱਛੇ ਨਹੀਂ ਹਟੇਗਾ, ਯਾਨੀ ਨਿਊਕਲੀਅਰ ਪ੍ਰੋਗਰਾਮ ਨਹੀਂ ਛੱਡੇਗਾ। ਤਾਂ ਇਹ ਆਪਣੇ ਆਪ ਦੇ ਵਿੱਚ ਸਿੱਧਾ ਤੇ ਸਪਸ਼ਟ ਸੰਦੇਸ਼ ਆ ਕਿ ਸਾਡੀ ਫੌਜ ਜੰਗ ਵਾਸਤੇ ਤਿਆਰ ਆ। ਅਸੀਂ ਆਪਣਾ ਮਿਜ਼ਾਈਲ ਤੇ ਨਿਊਕਲੀਅਰ ਪ੍ਰੋਗਰਾਮ ਨਹੀਂ ਛੱਡਾਂਗੇ। ਉਹਨਾਂ ਦਾ ਪ੍ਰਪੋਜ਼ਲ ਸੀਗਾ ਕਿ ਬਈ ਆਪਾਂ ਸਟ੍ਰੇਟ ਆਫ ਹਾਰਮੁਜ਼ ਤੇ ਗੱਲ ਕਰ ਲਈਏ, ਪਹਿਲਾਂ ਇਹ ਮਸਲਾ ਨਿਬੜ ਜਾਵੇ, ਫਿਰ ਨਿਊਕਲੀਅਰ ਪ੍ਰੋਗਰਾਮ ਤੇ ਗੱਲ ਕਰ ਲਵਾਂਗੇ। ਇਹ ਈਰਾਨ ਦਾ ਪ੍ਰਪੋਜ਼ਲ ਸੀ। ਈਰਾਨ ਦਾ ਪ੍ਰਪੋਜ਼ਲ ਹੋਸ਼ੇ ਡੋਨਲਡ ਦੇ ਨਾਲ ਠੁਕਰਾ ਦਿੱਤਾ ਕਿ ਕਿਹਾ ਕਿ ਬਈ ਡੀਲ ਕਰਾ ਲਾਂਗੇ, ਸਾਨੂੰ ਕਰਾਉਣੀ ਆਉਂਦੀ, ਤਿਆਰ ਰਹੋ। ਅੱਜ ਵੀ AI ਜਨਰੇਟਡ ਫੋਟੋ ਸਾਲਟ ਦੇ ਨਾਲ ਡੋਨਲਡ ਟਰੰਪ ਦੀ ਤੁਸੀਂ ਦੇਖੀ ਹੋਣੀ ਹੈ, ਉਹ ਤੇ ਕਹਿ ਰਿਹਾ ਕਿ ਬਈ ਸਾਊ ਜ਼ਿਆਦਾ ਟਾਈਮ ਨਹੀਂ ਰਹਾਂਗਾ। ਤਾਂ ਕਹਿਣ ਦਾ ਮਤਲਬ ਹੈ ਕਿ ਇਸ ਪੋਜੀਸ਼ਨ ਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਦੀ ਸੰਭਾਵਨਾ ਜਿਹੜੀ ਮਰ ਜਾਂਦੀ ਹੈ। ਤਾਂ ਫਿਲਹਾਲ ਦੁਨੀਆ ਵਾਸਤੇ ਕੋਈ ਰਾਹਤ ਦੀ ਖਬਰ ਨਹੀਂ ਹੈ, ਤੇ ਆਪਣੇ ਵਾਸਤੇ ਆਪ ਦੀ ਖਬਰ ਮੇਰੇ ਖਿਆਲ ਦੇ ਨਾਲ ਕੱਲ ਤੋਂ ਤਿਆਰ ਹੋਣੀ ਸਟਾਰਟ ਹੋ ਜਾਏਗੀ। ਇਲੈਕਸ਼ਨ ਡਨ ਹੋ ਗਿਆ, ਜਦੋਂ ਹੀ ਰਿਜ਼ਲਟ ਆ ਗਿਆ ਤੁਸੀਂ ਤੇ ਮੈਂ ਗੁਰਪ੍ਰੀਤ ਆਪਣੀ ਜੇਬ ਨੂੰ ਕੱਟ ਲਵਾਉਣ ਵਾਸਤੇ ਤਿਆਰ ਹੋਈਏ, ਮਾਰੋ ਬੈਠਕਾ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।